ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ, ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ ਜੀ, ਦੱਸਦੇ ਨੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਹੁੰਦਾ ਆ। ਖਬਰਾਂ ਦੇ ਜ਼ਰੀਏ ਆਪਾਂ ਸਾਂਝੇ ਕਰਦੇ ਹਾਂ ਜੀ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋਜੇ ਤੋਂ, ਜਿਨ੍ਹਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਬਿਰਦੀ ਕਲੋਵਸ, ਇਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ, ਸਤਨਾਮ ਸਿੰਘ ਚੇਰਗਿੱਲ ਸਲਮਾ ਤੋਂ, ਬਹਾਦਰ ਸਿੰਘ ਗਿੱਲ ਫਾਵਲਰ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਤਲਵਿੰਦਰ ਸਿੰਘ, ਪ੍ਰੀਤਮ ਸਿੰਘ ਤੇ ਜੱਸੀ ਗਿਆਓ ਬੇਕਰਸਫੀਲਡ ਤੋਂ, ਟਲੈਰੀ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਜਿਨ੍ਹਾਂ ਤੋਂ ਤੁਸੀਂ ਟਰੱਕ ਵਾਸ਼ ਵੀ ਕਰਾ ਸਕਦੇ ਹੋ। ਇਹਨਾਂ ਦਾ ਐਡਰੈਸ 3550 SK ਸਟਰੀਟ ਟਲੈਰੀ, ਫੋਨ ਨੰਬਰ 5596851260। ਇਹਨਾਂ ਤੋਂ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ। ਟਰੱਕਾਂ ਤੇ ਟ੍ਰੇਲਰਾਂ ਦੀ ਜੇ ਰਿਪੇਅਰ ਕਰਾਉਣੀ ਹੈ ਤੇ ਇਹਨਾਂ ਦੇ ਨਾਲ ਤੁਸੀਂ ਸੰਪਰਕ ਰੱਖ ਸਕਦੇ। ਸਾਡੇ ਨਾਲ ਜੁੜ ਚੁੱਕੇ ਨੇ ਜੀ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂਜੀ, ਤੇ ਸਭ ਤੋਂ ਪਹਿਲਾਂ ਆਪਾਂ ਖਬਰ ਕਰਦੇ ਹਾਂ ਜੀ ਪੰਚਾਇਤ ਮੰਤਰੀ ਦੀ, ਤੇ ਜਿਸ ਨੇ ਇਹ ਗੱਲ ਮੰਨੀ ਆ ਕਿ ਜਿਹੜੀਆਂ ਰੇਤ ਦੀ ਬੋਲੀ ਆ, ਰੇਤ ਦਾ ਮਾਫੀਆ ਆ, ਇਹ ਇਹਨਾਂ ਦੇ ਕਾਬੂ ਤੋਂ ਬਾਹਰ ਹੈ, ਬੇਸ਼ੱਕ ਇਹਨਾਂ ਦੀ ਆਪਣੀ ਸਰਕਾਰ ਹੈ। ਬਿਲਕੁਲ ਜੀ, ਜਿਹੜੀ ਐਕਚੁਅਲੀ ਗੱਲਬਾਤ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਰਾਂ ਨੇ ਆਖੀ ਹੈ ਜੀ, ਦੋ ਤਿੰਨ ਗੱਲਾਂ ਉਹਨਾਂ ਦੀਆਂ, ਉਹ ਲੱਗਦਾ ਜੀ ਕਿ ਉਹਨਾਂ ਦਾ ਆਪਣੇ ਮਹਿਕਮੇ ਦੇ ਉੱਤੇ ਹੀ ਬਹੁਤਾ ਕੰਟਰੋਲ ਹੈ ਨਹੀਂ ਗਾ। ਕਿਉਂਕਿ ਉਹਨਾਂ ਨੇ ਇਹ ਗੱਲ ਜਿਹੜੀ ਹੈ ਜੀ ਆਖੀ ਹੈ ਕਿ ਪੰਚਾਇਤਾਂ ਦੀਆਂ ਮਨਮਾਨੀਆਂ ਮੂਹਰੇ ਉਹ ਲਾਚਾਰ ਨਜ਼ਰ ਜਿਹੜਾ ਜੀ ਉਹ ਆ ਰਹੇ ਨੇ। ਜਿਹੜੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਜੀ, ਪੰਚਾਇਤਾਂ ਤੋਂ ਕਾਨੂੰਨ ਮੁਤਾਬਕ ਕੰਮ ਲੈਣ ਦੇ ਵਿੱਚ ਉਹ ਨਾਕਾਮ ਹਾਲ ਦੀ ਘੜੀ ਰਹੇ ਨੇ। ਆਪਣੀ ਬੇਵਸੀ ਦਾ ਪ੍ਰਗਟਾਵਾ ਜਿਹੜਾ ਜੀ ਕਰਦਿਆਂ ਮੰਤਰੀ ਨੇ ਕਿਹਾ ਕਿ ਸੂਬੇ ਦੀਆਂ ਬਹੁ ਗਿਣਤੀ ਪੰਚਾਇਤਾਂ ਜਿਹੜਾ ਨੇ ਅਕਾਲੀ ਭਾਜਪਾ ਸਰਕਾਰ ਦੇ ਵੇਲੇ ਗ੍ਰਾਂਟਾਂ ਦੀ ਵੰਡ 'ਚ ਹੋਏ ਘਪਲੇ ਦੀ ਜਾਂਚ ਦੇ ਵਿੱਚ ਅੜਿੱਕੇ ਨਹੀਂ ਡਾ ਰਹੀਆਂ, ਸਗੋਂ ਜਲ ਸਪਲਾਈ ਵਿਭਾਗ ਵੱਲੋਂ ਪਿੰਡਾਂ ਦੇ ਵਿੱਚ ਜਿਹੜੀਆਂ ਟਾਇਲਟ ਵਗੈਰਾ ਬਣਾਉਣੀਆਂ ਉਹਦੇ ਵਿੱਚ ਵੀ ਮੁਸ਼ਕਿਲਾਂ ਖੜੀਆਂ ਕਰ ਰਹੀਆਂ ਨੇ। ਬਾਜਵਾ ਸਾਹਿਬ ਕਹਿੰਦੇ ਆ ਕਿ ਮਾਝਾ ਖੇਤਰ ਦੇ 70% ਸਰਪੰਚ ਇਹ ਜਿਹੜੀਆਂ ਟਾਇਲਟ ਬਣਦੀਆਂ ਜੀ, ਇਹਨਾਂ ਨੂੰ ਬਣਾਉਣ 'ਚ ਵਿਭਾਗ ਨੂੰ ਸਹਿਯੋਗ ਨਹੀਂ ਦੇ ਰਹੇ, ਔਰ ਵਿਭਾਗ ਦਾ ਕੰਮ ਚਲਾਉਣ ਲਈ ਵਿਸ਼ਵ ਬੈਂਕ ਨੂੰ ਨਿਯਮਾਂ ਦੇ ਵਿੱਚ ਸੋਧ ਕਰਨ ਦੀ ਕਿਹਾ ਤਾਂ ਕਿ ਸਰਪੰਚਾਂ ਦੇ ਅੜਿੱਕਿਆਂ ਨੂੰ ਦੂਰ ਕੀਤਾ ਜਾ ਸਕੇ। ਨਾਲ ਦੀ ਨਾਲ ਉਹ ਵੀ ਕਹਿੰਦੇ ਆ ਕਿ ਨਜਾਇਜ਼ ਮਾਈਨਿੰਗ ਮਾਮਲੇ ਦੇ ਵਿੱਚ ਕਿਸੇ ਜਿਹੜਾ ਜੀ ਵਿਅਕਤੀ ਖਾਸ ਦਾ ਜ਼ਿਕਰ ਤਾਂ ਉਹ ਬੇਸ਼ੱਕ ਨਹੀਂ ਕਰ ਰਹੇ, ਪਰ ਉਹਨਾਂ ਕਿਹਾ ਕਿ ਕਾਂਗਰਸ ਦੀ ਹਕੂਮਤ ਦੇ ਦੌਰਾਨ ਖੁੱਲ੍ਹੇਆਮ ਰੇਤਾ ਦੀ ਜਿਹੜੀ ਇਹ ਬਲੈਕ ਮਾਰਕੀਟਿੰਗ ਹੈ ਜੀ ਉਹ ਚੱਲ ਰਹੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਪੰਚਾਇਤਾਂ ਦੀ ਮਾਲਕੀ ਵਾਲੀਆਂ ਜ਼ਮੀਨਾਂ ਦੇ ਉੱਤੇ ਨਜਾਇਜ਼ ਮਾਈਨਿੰਗ ਹੋ ਰਹੀ ਹੈ। ਸਤਲੁਜ ਤੇ ਰਾਵੀ ਦਰਿਆਵਾਂ ਦੇ ਕੰਢਿਆਂ ਤੇ ਪੈਂਦੇ ਜਿਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਜ਼ਮੀਨਾਂ ਦਰਿਆਵਾਂ ਦੇ ਵਹਿਣ ਹੇਠ ਆ ਗਈਆਂ ਨੇ, ਉਸ ਰਕਬੇ ਦੇ ਵਿੱਚੋਂ ਰੇਤਾ ਦੀ ਨਜਾਇਜ਼ ਤੌਰ ਦੇ ਉੱਤੇ ਜਿਹੜੀ ਆ ਜੀ ਉਹ ਨਿਕਾਸੀ ਹੋ ਰਹੀ ਹੈ। ਔਰ 3000 ਏਕੜ ਦੇ ਕਰੀਬ ਜ਼ਮੀਨ ਏਦਾਂ ਦੀ ਆ ਜਿੱਥੋਂ ਰੇਤਾ ਦੀ ਨਿਕਾਸੀ ਜਿਹੜੀ ਉਹ ਕੀਤੀ ਜਾ ਸਕਦੀ ਹੈ। ਤੇ ਵਿਭਾਗ ਦੇ ਵੱਲੋਂ ਕਾਨੂੰਨੀ ਤੌਰ ਦੇ ਉੱਤੇ ਪੰਚਾਇਤੀ ਜ਼ਮੀਨ ਚੋਂ ਮਾਈਨਿੰਗ ਦੀ ਬੋਲੀ ਦੇਣ ਦੀ ਤਜਵੀਜ਼ ਤਿਆਰ ਕੀਤੀ ਜਾ ਰਹੀ ਹੈ। ਹੁਣ ਸਵਾਲ ਇਹ ਹੈ ਜੀ ਕਿ ਜੇ ਕੋਈ ਮੇਰੇ ਵਰਗਾ ਗੱਲ ਉਠਾਵੇ ਤੇ ਗੱਲ ਇਹ ਆਉਂਦੀ ਹੈ ਜੀ ਕਿ ਹਾਂ ਹੋ ਸਕਦਾ ਹੈ ਹੋਵੇ, ਕਿ ਜਦੋਂ ਸੰਬੰਧਿਤ ਮੰਤਰੀ ਜਿਹੜਾ ਜੀ ਇਹ ਕਹੇ ਕਿ ਚੱਲ ਇੱਕ ਕਿਸਮ ਦੇ ਨਾਲ ਉਹਦੀ ਵੀ ਨਹੀਂ ਰਹੀ ਤੇ ਫਿਰ ਕਿਹਦੀ ਚੱਲ ਰਹੀ ਹੈ ਜੀ। ਬਿਲਕੁਲ, ਪਾਵਰ ਦੇ ਵਿੱਚ ਹੁੰਦਿਆਂ ਇਹ ਗੱਲ ਕਰਨੀ ਕੋਈ ਤਾਂ ਹੈ। ਅੱਗੇ ਆਪਾਂ ਸਾਬਕਾ BC ਦੀ ਕੱਲ ਗੱਲ ਕੀਤੀ ਸੀਗੀ, ਉਸ ਦੀ ਗ੍ਰਿਫਤਾਰੀ ਤੋਂ ਬਾਅਦ ਬਹੁਤ ਸਾਰੇ ਉਹਨਾਂ ਦੇ ਸਾਥੀ ਆਂਢੀ ਗੁਆਂਢੀ ਆ ਜਿਹੜੇ ਰਿਪੋਸ਼ ਹੋਏ। ਕਦੇ ਤਾਂ ਜਿਹੜੇ PTU ਦੇ ਸਾਬਕਾ ਉਪ ਕੁਲਪਤੀ ਵਾਈਸ ਚਾਂਸਲਰ ਤੇ RSS ਦੇ ਜਿਹੜੇ ਜੀ ਪ੍ਰਸਿੱਧ ਵਰਕਰ ਡਾਕਟਰ ਰਜਨੀਸ਼ ਅਰੋੜਾ ਦੀ ਜਿਹੜੀ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੀ ਕੋਠੀ ਹੈ ਜੀ, ਉੱਥੇ ਵਿਜੀਲੈਂਸ ਦੇ ਵੱਲੋਂ 2 ਵਾਰੀ ਤਲਾਸ਼ੀ ਜਿਹੜੀ ਉਹ ਲਈ ਗਈ ਆ। ਰਣਜੀਤ ਐਵੀਨਿਊ ਦੇ D ਬਲਾਕ ਦੇ ਵਿੱਚ ਰਜਨੀਸ਼ ਅਰੋੜਾ ਦੇ ਘਰ ਪੁਲਿਸ ਪਹਿਲਾਂ ਦੁਪਹਿਰ ਵੇਲੇ ਤੇ ਮੁੜ ਕੇ ਸ਼ਾਮੀ ਫੇਰ ਜਿਹੜੀ ਜੀ ਉਹ ਪਹੁੰਚੀ। ਵਿਜੀਲੈਂਸ ਦੀ ਟੀਮ ਨੇ 1 ਘੰਟੇ ਦੇ ਕਰੀਬ ਜਿਹੜੀ ਹੈ ਜੀ ਉਹ ਤਲਾਸ਼ੀ ਲਈ, ਪਰ ਉਹਨਾਂ ਨੇ ਮੀਡੀਆ ਦੇ ਨਾਲ ਕੋਈ ਗੱਲ ਜਿਹੜੀ ਹੈ ਜੀ ਉਹ ਨਹੀਂ ਕੀਤੀ। ਔਰ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਰਜਨੀਸ਼ ਅਰੋੜਾ ਦੇ ਸਮੇਂ 25 ਕਰੋੜ ਰੁਪਏ ਦੇ ਕਰੀਬ ਘਪਲੇ ਤੇ ਭਰਤੀਆਂ ਨੂੰ ਲੈ ਕੇ ਵਿਜੀਲੈਂਸ ਦੇ ਵੱਲੋਂ ਇਹਨੂੰ ਫੜੇ ਜਾਣ ਤੋਂ ਬਾਅਦ 10 ਜਿਹੜੇ ਮੁਲਜ਼ਮ ਨੇ ਜੀ ਉਹ ਫਰਾਰ ਹੋ ਗਿਆ। ਵਿਜੀਲੈਂਸ ਦੀ ਟੀਮ ਦੇ ਵੱਲੋਂ ਇਹਨਾਂ ਨੂੰ ਫੜਨ ਦੇ ਵਾਸਤੇ ਛਾਪੇ ਮਾਰੇ ਜਾ ਰਹੇ ਨੇ। ਵਿਜੀਲੈਂਸ ਬਿਊਰੋ ਜਿਹੜਾ ਜੀ ਉਹਨੇ ਸਪਸ਼ਟ ਕੀਤਾ ਕਿ ਪੰਜਾਬ ਟੈਕਨੀਕਲ ਯੂਨੀਵਰਸਿਟੀ ਦਾ ਕੁਝ ਰਿਕਾਰਡ ਵੀ ਜਿਹੜਾ ਉਹ ਕਬਜ਼ੇ ਦੇ ਵਿੱਚ ਜਿਹੜਾ ਜੀ ਉਹ ਲਿਆ ਗਿਆ। ਔਰ ਜਿਹੜੇ ਵਿਅਕਤੀਆਂ ਦੇ ਉੱਤੇ FIR ਦਰਜ ਹੋਈ ਆ ਉਹਨਾਂ ਦੇ ਵਿੱਚ ਭਾਜਪਾ ਤੇ RSS ਦੇ ਨਾਲ ਸੰਬੰਧਿਤ ਆਗੂ ਹੈਗੇ ਨੇ, ਜਿਹਦੇ 'ਚ ਸਾਬਕਾ ਮੰਤਰੀ ਤੀਕਸ਼ਣ ਸੂਦ ਦੀ ਧੀ ਗੀਤਕਾ ਸੂਦ ਵੀ ਸ਼ਾਮਲ ਦੱਸੀ ਗਈ ਆ। ਵਿਜੀਲੈਂਸ ਦੇ ਵੱਲੋਂ FIR ਜਿਹੜੀ ਦਰਜ ਕੀਤੀ ਗਈ ਆ ਉਹਦੇ ਵਿੱਚ ਮੁੱਖ ਤੌਰ ਦੇ ਉੱਤੇ ਰਜਨੀਸ਼ ਅਰੋੜਾ ਨੂੰ ਮੁੱਖ ਮੁਲਜ਼ਮ ਬਣਾਇਆ ਗਿਆ।
ਬਾਕੀਆਂ ਦੇ ਵਿੱਚ ਸਲਾਹਕਾਰ ਡਾਕਟਰ ਨਛੱਤਰ ਸਿੰਘ, ਡਾਕਟਰ ਆਰ.ਪੀ. ਭਾਰਦਵਾਜ, ਸਹਾਇਕ ਰਜਿਸਟਰਾਰ ਵਿਸ਼ਵਦੀਪ, ਲੀਗਲ ਆਫਿਸਰ ਗੀਤਿਕਾ ਸੂਦ, ਸਹਾਇਕ ਟ੍ਰੇਨਿੰਗ ਤੇ ਪਲੇਸਮੈਂਟ ਆਫਿਸਰ ਮਰਗਿੰਦਰ ਸਿੰਘ ਬੇਦੀ, ਸਹਾਇਕ ਡਾਇਰੈਕਟਰ ਸੱਭਿਆਚਾਰ ਸਮੀਰ ਸ਼ਰਮਾ, IIT ਸਲਾਹਕਾਰ ਪ੍ਰਵੀਨ ਕੁਮਾਰ, ਇਹ ਹਿੱਤ ਅਭਿਲਾਸ਼ੀ ਫਾਊਂਡੇਸ਼ਨ ਸੁਸਾਇਟੀ ਦੇ ਜਨਰਲ ਸਕੱਤਰ ਧਰਿੰਦਰ ਤਾਇਲ ਨੂੰ ਜਿਹੜਾ ਜੀ ਉਹ ਸ਼ਾਮਲ ਕੀਤਾ ਗਿਆ। ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ 4 ਅਧਿਕਾਰੀਆਂ ਦੀ ਭਰਤੀ ਕਰਨ ਤੇ ਉਹਨਾਂ ਦੇ ਜਿਹੜੀ ਜੌਬ ਸੀਗੀ ਜੀ ਉਹਦੇ ਵਿੱਚ ਸਮੇਂ-ਸਮੇਂ ਦੇ ਉੱਤੇ ਵਾਧਾ ਕਰਨ ਨੂੰ ਵੀ ਬੋਰਡ ਆਫ ਗਵਰਨਰ ਦੀ 10 ਅਪ੍ਰੈਲ 13 ਨੂੰ ਹੋਈ 49ਵੀਂ ਮੀਟਿੰਗ ਦੀ ਉਲੰਘਣਾ ਜਿਹੜੀ ਆ ਜੀ ਉਹ ਦੱਸਿਆ ਗਿਆ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ 10 ਜਣੇ ਰੂਪੋਸ਼ ਹੋਏ ਆ ਉਹਨਾਂ ਨੂੰ ਫੜਨ ਦੇ ਵਾਸਤੇ ਛਾਪੇਮਾਰੀ ਜਿਹੜੀ ਹੈ ਜੀ ਉਹ ਹੋ ਰਹੀ ਹੈ। ਤਕਰੀਬਨ ਸਾਰੀ BJP ਤੇ RSS ਦੇ ਨਾਲ ਸੰਬੰਧਿਤ ਨੇ ਜੀ। ਤੇ ਅੱਗੇ ਆਪਾਂ ਆਧਾਰ ਕਾਰਡ ਦੀ ਜੇ ਗੱਲ ਕਰਦੇ ਹਾਂ ਤੇ ਉਸ ਦੀ ਸੂਈ ਹੁਣ ਅਧਿਕਾਰੀਆਂ ਵੱਲ ਘੁੰਮੀ। ਬਿਲਕੁਲ ਜੀ, ਜਿਹੜਾ ਸਾਈਬਰ ਸੈੱਲ ਹੈ ਦਿੱਲੀ ਦਾ ਉਹਨੇ ਇਹਦੀ ਜਾਂਚ ਜਿਹੜੀ ਆ ਸ਼ੁਰੂ ਕੀਤੀ ਆ। ਇਹਦੇ ਵਿੱਚ ਜਿਹੜੇ ਪੁਲਿਸ ਕਮਿਸ਼ਨਰ ਨੇ ਜੀ ਉਹ ਕਹਿੰਦੇ ਜੀ ਕਿ ਡੇਟਾ ਤੱਕ ਪਹੁੰਚ ਮਾਮਲੇ ਦੇ ਵਿੱਚ UIDAI ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਜਿਹੜੀ ਉਹ ਕੀਤੀ ਜਾਊਗੀ, ਕਿਉਂਕਿ ਇਹ ਹੁਣ ਮੰਨਿਆ ਜਾ ਰਿਹਾ ਹੈ ਕਿ ਸ਼ਮੂਲੀਅਤ ਤੋਂ ਬਿਨਾਂ ਆਧਾਰ 'ਚ ਸੰਨ ਲਾਉਣਾ ਅਸੰਭਵ ਕੰਮ ਹੈ। ਹੁਣ ਇਹਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਉੱਠਦਾ ਜੀ, ਸਰਕਾਰ ਦਾ ਝੱਟ ਦੇ ਨਹੀਂ ਬਿਆਨ ਆਇਆ ਜਦੋਂ ਇਹ ਖਬਰਾਂ ਜਿਹੜੀਆਂ ਆਈਆਂ ਕਿ ਆਧਾਰ ਦਾ ਡਾਟਾ ਜਿਹੜਾ ਜੀ ਉਹ ਬਿਲਕੁਲ ਸੁਰੱਖਿਅਤ ਹੈ, ਉਹਦੇ ਉੱਤੇ ਕੋਈ ਸੰਨ ਨਹੀਂ ਲੱਗੀ। ਦੂਜੇ ਪਾਸੇ ਮਾਮਲਾ ਦਰਜ ਹੋ ਗਿਆ ਜੀ ਰਚਨਾ ਖਹਿਰਾ ਦੇ ਉੱਤੇ। ਜੇ ਉਹਦੇ ਵਿੱਚ ਕੋਈ ਸੰਨ ਨਹੀਂ ਲੱਗੀ, ਉਹ ਰਿਪੋਰਟ ਗਲਤ ਸੀ, ਤੇ ਫਿਰ ਉਹਦੇ ਉੱਤੇ ਮਾਮਲਾ ਕਿਉਂ ਦਰਜ ਹੋ ਗਿਆ? ਹੁਣ ਜਿਹੜੀ ਜਾਂਚ ਦੀ ਸ਼ੁਰੂਆਤ ਹੋਈ ਹੈ ਉਹਦੇ ਵਿੱਚ ਆਫਿਸਰ ਜਿਹੜੇ ਨੇ ਜੀ ਉਹ ਮੰਨ ਰਹੇ ਕਿ ਸੰਨ ਲਾਉਣਾ ਅਸੰਭਵ ਕੰਮ ਹੈ ਜਿੰਨੀ ਦੇਰ ਅੰਦਰੋਂ ਕੋਈ ਜਿਹੜਾ ਜੀ ਉਹ ਨਹੀਂ ਰਲਿਆ। ਇਟ ਮੀਨ ਸੰਨ ਜਿਹੜੀ ਹੈ ਜੀ ਉਹ ਲੱਗੀ ਹੈ। ਇਹ ਕਿਹਾ ਗਿਆ ਜੀ ਕਿ ਹੁਣ ਬੜਾ ਕਲੀਅਰ ਕਿਹਾ ਗਿਆ ਕਿ ਟ੍ਰਿਬਿਊਨ ਦੀ ਰਿਪੋਰਟਰ ਜਿਹੜੀ ਹੈ ਜੀ ਉਹਨੂੰ ਗ੍ਰਿਫਤਾਰ ਕਰਨ ਦਾ ਕੋਈ ਸਵਾਲ ਪੈਦਾ ਨਹੀਂ ਹੁੰਦਾ। ਉਹਨਾਂ ਨੇ ਕਿਹਾ ਕਿ ਜਾਣਕਾਰੀ ਪੂਰੀ ਨਾ ਹੋਣ ਕਰਕੇ ਅਸੀਂ ਜਿਹੜੇ ਆਧਾਰ ਦੇ ਕੁਝ ਖਾਸ ਵੇਰਵੇ ਮੰਗੇ ਆ, ਉਹਨਾਂ ਤੋਂ ਅਨਾਮਿਕਾ ਜਿਹੜੀ ਬਿਨਾਂ ਨਾਂ ਤੋਂ ID ਬਣਾਉਣ ਦੇ ਮਕਸਦ ਦੇ ਬਾਰੇ ਵੀ ਜਾਣਕਾਰੀ ਜਿਹੜੀ ਹੈ ਜੀ ਉਹ ਮੰਗੀ ਗਈ ਆ। ਔਰ ਅਮਰੀਕਨ ਵਿਸਲ ਬਲੋਅਰ ਨੇ ਜੀ ਐਡਵਰਡ ਸਨੋਡਨ, ਉਹਨਾਂ ਨੇ ਇਹ ਕਿਹਾ ਕਿ ਜਿਹੜੀ ਭਾਰਤੀ ਪੱਤਰਕਾਰ ਜਿਹਨੇ ਆਧਾਰ ਡੇਟਾ 'ਚ ਸੰਨ ਲੱਗਣ ਦਾ ਖੁਲਾਸਾ ਕੀਤਾ ਉਹ ਇਨਾਮ ਦੀ ਹੱਕਦਾਰ ਹੈ, ਨਾ ਕਿ ਉਸ ਦੇ ਕੰਮ ਦੇ ਲਈ ਸਰਕਾਰੀ ਜਾਂਚ ਏਜੰਸੀ ਜਿਹੜੀ ਹੈ ਜੀ ਉਹ ਉਹਦੇ ਉੱਤੇ ਪਰਚਾ ਜਿਹੜਾ ਜੀ ਉਹ ਦਰਜ ਕਰੇ। ਰੂਸ ਦੇ ਵਿੱਚ ਸ਼ਰਨ ਲੈਣ ਵਾਲੇ ਕੇਂਦਰੀ ਖੁਫੀਆ ਏਜੰਸੀ ਦੇ ਸਾਬਕਾ ਮੁਲਾਜ਼ਮ ਸਨੋਡਨ, ਜਿਨ੍ਹਾਂ ਨੇ ਫੋਨ ਤੇ ਇੰਟਰਨੈਟ ਰਾਹੀਂ ਅਮਰੀਕਨ ਨਿਗਰਾਨੀ ਦਾ ਪਰਦਾਫਾਸ਼ ਕੀਤਾ ਸੀਗਾ, ਉਹਨੇ ਕਿਹਾ ਕਿ ਜੇ ਸਰਕਾਰ ਨਿਆਂ ਦੀ ਹਾਮੀ ਭਰਦੀ ਹੈ ਤਾਂ ਉਹਨੂੰ ਨੀਤੀਆਂ ਦੇ ਵਿੱਚ ਸੁਧਾਰ ਕਰਨਾ ਚਾਹੀਦਾ, ਜਿਹਦੇ ਨਾਲ 1 ਅਰਬ ਭਾਰਤੀਆਂ ਦੀ ਪ੍ਰਾਈਵੇਸੀ ਦੇ ਉੱਤੇ ਹਮਲਾ ਹੋ ਰਿਹਾ ਔਰ ਸਿਰਫ ਜ਼ਿੰਮੇਵਾਰ ਵਿਅਕਤੀਆਂ ਨੂੰ ਜਿਹੜਾ ਜੀ ਉਹ ਗ੍ਰਿਫਤਾਰ ਕਰਨਾ ਚਾਹੀਦਾ। ਔਰ ਇਹਦੇ ਨਾਲ ਦਿੱਲੀ ਹਾਈ ਕੋਰਟ ਦੇ ਸਾਬਕਾ ਚੀਫ ਜਸਟਿਸ ਰਜਿੰਦਰ ਸੱਚਰ ਹੋਰਾਂ ਨੇ ਇਹ ਕਿ UIDAI ਵੱਲੋਂ ਕੀਤੀ ਗਈ ਕਾਰਵਾਈ ਨਮੋਸ਼ੀ ਭਰੀ ਤੇ ਗੈਰ ਕਾਨੂੰਨੀ ਹੈ। ਉਹਨਾਂ ਨੇ ਕਿਹਾ ਕਿ ਅਖਬਾਰ ਦੀ ਖਬਰ ਦੇ ਆਧਾਰ ਦੇ ਉੱਤੇ UIDAI ਧੋਖਾਦੇਹੀ ਕਰਨ ਵਾਲਿਆਂ ਦਾ ਨਾਮ ਜਾਣ ਸਕੀ ਸੀਗੀ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ ਇਹ ਰਿਪੋਰਟਰ ਹੈ ਜੀ ਉਹਨੂੰ ਗਵਾਹ ਵਜੋਂ ਸੱਦਿਆ ਜਿਹੜਾ ਜੀ ਉਹ ਜਾਣਾ ਚਾਹੀਦਾ। ਜੇ ਉਹਦੀ ਗ੍ਰਿਫਤਾਰੀ ਹੁੰਦੀ ਆ ਤਾਂ ਇਹ ਗੱਲ ਉਹਨਾਂ ਨੇ ਆਖੀ ਆ ਕਿ ਸਿੱਧੇ ਜਿਹੜੇ ਜੀ ਐਮਰਜੈਂਸੀ ਹੋਊਗੀ ਜੀ। ਤੇ ਅੱਗੇ ਆਪਾਂ ਬੇਸ਼ੱਕ ਕਰਜ਼ਾ ਮਾਫੀ ਵੀ ਹੋ ਗਿਆ, ਬੜਾ ਕੁਛ ਹੋ ਰਿਹਾ, ਪਰ ਫਿਰ ਵੀ ਕਿਸਾਨ ਖੁਦਕੁਸ਼ੀਆਂ ਜਾਰੀ ਹੈ। ਦੇਖੋ ਜੀ ਐਕਚੁਅਲੀ ਇਹਦੇ ਦੌਰਾਨ ਵੀ ਜਾਰੀ ਸੀਗੀਆਂ ਜੀ। ਤੁਹਾਨੂੰ ਵੇਖਿਆ ਹੋਣਾ ਤੁਸੀਂ ਜਦੋਂ ਮੁੱਖ ਮੰਤਰੀ ਸਾਹਿਬ ਜਿਹੜੇ ਜੀ ਉਹ ਸੰਬੋਧਨ ਕਰ ਰਹੇ ਸਨ ਤਾਂ ਉਹਨਾਂ ਨੇ ਵਿਰੋਧੀ ਧਿਰਾਂ ਨੂੰ ਨਿਸ਼ਾਨੇ ਦੇ ਉੱਤੇ ਲਿਆ ਸੀਗਾ ਕਿ ਐਵੇਂ ਤੁਸੀਂ ਕਹੀ ਜਾਂਦੇ ਹੋ ਕਿ ਲਿਸਟਾਂ ਆਉਣ ਤੋਂ ਬਾਅਦ ਕੋਈ ਜਿਹੜੀਆਂ ਜੀ ਖੁਦਕੁਸ਼ੀਆਂ ਹੋਈਆਂ ਨੇ, ਉਹ ਕਹਿੰਦੇ ਗਲਤ ਪ੍ਰੋਪੇਗੰਡਾ ਹੈ। ਪਰ ਰਿਐਲਿਟੀ ਜਿਹੜੀ ਹੈ ਜੀ ਉਹ ਰਿਐਲਿਟੀ ਆ, ਉਹਨੂੰ ਝੁਠਲਾਇਆ ਨਹੀਂ ਜਾ ਸਕਦਾ। ਜਦੋਂ ਲਿਸਟਾਂ ਵੀ ਲੱਗੀਆਂ ਨੇ, ਖੁਦਕੁਸ਼ੀਆਂ ਉਦੋਂ ਵੀ ਜਿਹੜੀਆਂ ਜੀ ਉਹ ਹੋਈਆਂ ਨੇ। ਪਿੰਡ ਚਹਿਲ ਦਾ ਕਰਜ਼ਾਈ ਕਿਸਾਨ ਸੀਗਾ ਜੀ ਜਿਹੜਾ ਗੁਰਦੇਵ ਸਿੰਘ, ਉਹਨੇ ਆਪਣੇ ਖੇਤ ਦੇ ਵਿੱਚ ਜਾ ਕੇ ਪਾਹਾ ਲੈ ਲਿਆ ਜੀ। ਇਹਦਾ ਦਾ ਖੂਹ ਸੀਗਾ ਜੀ, ਖੂਹ ਦੇ ਵਿੱਚ ਲਮਕ ਗਿਆ ਉਹ ਆਪਣੇ ਜਿਹੜਾ ਜੀ ਉਹ ਪਾ ਕੇ 30 ਲੱਖ ਰੁਪਏ ਦਾ ਕਰਜ਼ਾ ਉਹਦੇ ਉੱਤੇ ਜਿਹੜਾ ਜੀ ਉਹ ਦੱਸਿਆ ਜਾ ਰਿਹਾ। ਇੰਨਾ ਹੈ ਕਿ ਜਿਹੜਾ ਸੋਸ਼ਲ ਮੀਡੀਆ ਜੀ ਉਹਨੇ ਕੁਛ ਹੋਰ ਹੀ ਬਣਾਤਾ ਕਿ ਊਧਮ ਸਿੰਘ ਜਿਹੜੇ ਸ਼ਹੀਦ ਊਧਮ ਸਿੰਘ ਸੀਗੇ ਜੀ ਉਹਦੇ ਪੋਤਰੇ ਨੇ ਫਾਹਾ ਲਿਆ। ਇਹ ਆਜ਼ਾਦੀ ਘੁਲਾਟੀਆ ਉਹਦਾ ਦਾਦਾ ਜ਼ਰੂਰ ਸੀਗਾ ਜੀ ਊਧਮ ਸਿੰਘ ਸੰਧੂ, ਪਰ ਸ਼ਹੀਦ ਊਧਮ ਸਿੰਘ ਜਿਹੜੇ ਨੇ ਜੀ ਉਹਨਾਂ ਦੇ ਨਾਲ ਇਸ ਪਰਿਵਾਰ ਦਾ ਨਹੀਂ ਕੋਈ ਬਹੁਤਾ ਜਿਹੜਾ ਉਹ ਦੇਣਾ। ਉਧਰ ਜਿਹੜਾ ਜੀ ਇੱਕ ਹੋਰ ਖੁਦਕੁਸ਼ੀ ਜਿਹੜੀ ਚੌਕੇ ਦੇ ਵਿੱਚ ਹੋਈ ਆ, ਜਿੱਥੇ ਪਿੰਡ ਪਿੱਥੋਂ ਦੇ ਕਿਸਾਨ ਬੂਟਾ ਸਿੰਘ ਨੇ ਆਰਥਿਕ ਤੰਗੀ ਕਰਕੇ ਜਿਹੜੀ ਆ ਜੀ ਉਹ ਖੁਦਕੁਸ਼ੀ ਕੀਤੀ ਆ। ਉਹਦੇ ਭਰਾ ਨੇ ਜਿਹੜਾ ਜੀ ਕਿਹਾ ਕਿ ਉਹਦਾ ਜਿਹੜਾ ਜੀ ਬੂਟਾ ਸਿੰਘ ਨੇ ਵਿਆਹ ਨਹੀਂ ਸੀ ਕਰਾਇਆ ਹੋਇਆ, ਉਹਦੇ ਕੋਲ 2.5 ਏਕੜ ਜ਼ਮੀਨ ਸੀ, ਕੁਝ ਕਨਾਲਾਂ ਨੂੰ ਛੱਡ ਕੇ ਬਾਕੀ ਜ਼ਮੀਨ ਕਰਜ਼ੇ ਕਰਕੇ ਵਿਕ ਗਈ। ਔਰ ਇਸੇ ਤਰੀਕੇ ਦੇ ਨਾਲ ਸੰਗਰੂਰ ਨੇੜੇ ਪਿੰਡ ਆ ਜੀ ਲੋਹਾ ਖੇੜਾ,
ਇਹਦੇ ਵਿੱਚ ਕਰਜ਼ੇ ਤੋਂ ਪਰੇਸ਼ਾਨ ਕਿਸਾਨ ਜਿਹੜਾ ਸੀਗਾ ਜੀ ਹਰਵਿੰਦਰ ਸਿੰਘ 30 ਸਾਲਾਂ ਦਾ ਸੀ ਸਿਰਫ ਉਹਨੇ ਜ਼ਹਿਰੀਲੀ ਚੀਜ਼ ਜਿਹੜੀ ਉਹ ਖਾ ਕੇ ਖੁਦਕੁਸ਼ੀ ਕਰ ਲਈ। ਜਿਹੜਾ ਇਹ ਕਿਸਾਨ ਸੀਗਾ ਜੀ ਇਹਦੇ ਭਰਾ ਦੀ ਪਹਿਲਾਂ ਹੀ ਮੌਤ ਜਿਹੜੀ ਹੋ ਚੁੱਕੀ ਆ। 9.5 ਲੱਖ ਰੁਪਏ ਦਾ ਕਰਜ਼ਾ ਉਹਦੇ ਸਿਰ ਦੇ ਉੱਤੇ ਸੀਗਾ, ਜਿਹਦੇ ਕਰਕੇ ਉਹ ਪਰੇਸ਼ਾਨ ਰਹਿੰਦਾ ਸੀ। ਪਿਛਲੇ 24 ਘੰਟਿਆਂ ਦੇ ਦੌਰਾਨ ਅਜੇ ਉਦੋਂ ਪਹਿਲੇ 24 ਘੰਟੇ ਪਹਿਲਾਂ ਸਰਕਾਰ ਨੇ ਬਹੁਤ ਵੱਡੇ ਸਮਾਗਮ ਕਰਕੇ ਇੱਕ ਵੱਡੇ ਸਿੰਗਰ ਨੂੰ ਸੱਦ ਕੇ ਇਸ਼ਕ ਦਾ ਗਿਰਦਾ ਉੱਥੇ ਪਵਾਇਆ ਤੇ ਉਦੋਂ ਬਾਅਦ 24 ਘੰਟਿਆਂ ਦੇ ਵਿੱਚ ਇਹ ਅਗਲੀਆਂ 3 ਕਿਸਾਨਾਂ ਦੀਆਂ ਖੁਦਕੁਸ਼ੀਆਂ ਹੋ ਗਈਆਂ। ਬਿਲਕੁਲ ਜੀ, ਇਹ ਗਿੱਧੇ ਤਾਂ ਸਦਾ ਪੈਂਦੇ ਰਹਿੰਦੇ, ਅਸੀਂ ਸੀਰੀਅਸ ਨਹੀਂ ਹੁੰਦੇ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਪਹਿਲਾਂ ਹਨੀਪ੍ਰੀਤ ਗਵਾਚੀ ਰਹੀ ਪੁਲਿਸ ਤੋਂ, ਤਾਂ ਹੁਣ ਵਿਪਾਸਨਾ ਇੰਸਾ ਰਿਪੋਰਟ ਹੋਈ ਆ ਤੇ ਉਸ ਦੇ ਵਾਰੰਟ ਜਾਰੀ। ਬਿਲਕੁਲ ਜੀ, ਜਿਹੜਾ ਇੱਕ ਤਾਂ ਜਿਹੜਾ ਜੀ ਅਦਿੱਤਿਆ ਇੰਸਾ ਅਜੇ ਤੱਕ ਕਾਬੂ ਨਹੀਂ ਆ ਰਿਹਾ। ਬੇਸ਼ੱਕ ਇੱਕ ਡਾਕਟਰ ਜਿਹੜਾ ਜੀ ਉਹ ਜ਼ਰੂਰ ਫੜਿਆ ਗਿਆ। ਹੁਣ ਅਦਿੱਤਿਆ ਇੰਸਾ ਦੇ ਉੱਤੇ 4 ਲੱਖ ਰੁਪਏ ਦਾ ਇਨਾਮ ਜਿਹੜਾ ਜੀ ਉਹ ਕਰ ਦਿੱਤਾ ਗਿਆ। ਜਿਹੜੀ ਚਿਸ਼ਤੀ ਆ ਉਹ ਲੱਗੀ ਆ, ਭਾਵ ਕਿ ਪੋਸਟਰ ਜਿਹੜੇ ਆ ਜੀ ਉਹ ਲਾਏ ਗਏ ਆ ਅਦਿੱਤਿਆ ਇੰਸਾ ਨੂੰ ਗ੍ਰਿਫਤਾਰ ਕਰਨ ਦੇ ਵਾਸਤੇ ਸਰਸੇ ਦੇ ਵਿੱਚ, ਤੇ ਉਹਦਾ ਜਿਹੜਾ ਦੱਸੂਗਾ ਉਹਨੂੰ 4 ਲੱਖ ਰੁਪਇਆ ਇਨਾਮ ਜਿਹੜਾ ਉਹ ਦਿੱਤਾ ਜਾਊਗਾ। ਜਿਹੜੀ ਜਦੋਂ ਇਹਨੂੰ ਗੁਰਮੀਤ ਰਾਮ ਰਹੀਮ ਜਿਹੜਾ ਪੇਸ਼ ਹੋਇਆ ਜੀ, ਅਦਾਲਤ ਨੇ ਜਦੋਂ ਦੋਸ਼ੀ ਠਹਿਰਾਇਆ ਸੀ, ਉੱਥੇ ਜਿਹੜੀ ਪੰਚਕੂਲਾ ਦੇ ਵਿੱਚ ਹਿੰਸਾ ਹੋਈ ਸੀ, ਇਸ ਮਾਮਲੇ ਦੇ ਉੱਤੇ ਗੁਰਮੀਤ ਰਾਮ ਰਹੀਮ ਦੇ ਸਭ ਤੋਂ ਨਜ਼ਦੀਕ ਕਹੀ ਜਾਂਦੀ ਤੇ ਡੇਰੇ ਦੇ ਵਿੱਚ ਦੂਜੇ ਨੰਬਰ ਦੇ ਉੱਤੇ ਔਰ ਇਸ ਵੇਲੇ ਡੇਰੇ ਦਾ ਕੰਮਕਾਜ ਸੰਭਾਲ ਰਹੀ ਵਿਪਾਸਨਾ ਇੰਸਾ ਨੂੰ ਬਾਰ-ਬਾਰ ਸਮਨਿੰਗ ਜਿਹੜੀ ਹੋਈ, ਪਰ ਉਹ SIT ਦੇ ਸਾਹਮਣੇ ਪੇਸ਼ ਨਹੀਂ ਹੋਈ। ਹੁਣ ਜਿਹੜੀ ਚੇਅਰਪਰਸਨ ਹੈ ਡੇਰੇ ਦੀ ਵਿਪਾਸਨਾ ਇੰਸਾ, ਉਹਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਿਹੜੇ ਆ ਜੀ ਉਹ ਜਾਰੀ ਕੀਤੇ ਗਏ ਆ। ਪੰਚਕੂਲਾ ਦੀ ਅਦਾਲਤ ਦੇ ਵੱਲੋਂ ਵਿਸ਼ੇਸ਼ ਜਾਂਚ ਟੀਮ ਲਈ ਅਰਜ਼ੀ ਤੋਂ ਬਾਅਦ ਜਿਹੜੇ ਆ ਜੀ ਇਹ ਜਾਰੀ ਕੀਤੇ ਗਏ ਆ। ਵਾਰੰਟ ਜਾਰੀ ਹੋਣ ਤੋਂ ਬਾਅਦ ਵਿਪਾਸਨਾ ਨੂੰ ਗ੍ਰਿਫਤਾਰ ਕਰਨ ਦੇ ਵਾਸਤੇ ਇੱਕ ਜਿਹੜੀ ਟੀਮ ਹੈ ਜਿਹੜੀ ਉਹਨੇ ਛਾਪਾ ਮਾਰਿਆ ਔਰ ਇਹ ਦੱਸਿਆ ਗਿਆ ਕਿ ਉਹਦੇ ਹੱਥ ਕੁਝ ਸਬੂਤ ਤਾਂ ਲੱਗੇ ਆ, ਜਿਹਦੇ ਵਿੱਚ ਵਿਪਾਸਨਾ ਇੰਸਾ ਦੀ 25 ਅਗਸਤ ਤੋਂ ਪਹਿਲਾਂ ਸਰਸਾ ਦੇ ਵਿੱਚ ਹੋਈ ਮੀਟਿੰਗ ਦੀ ਮੌਜੂਦਗੀ ਦਾ ਜਿਹੜਾ ਜੀ ਉਹ ਪਤਾ ਲੱਗਿਆ ਸੀ। ਜਦੋਂ ਕਿ ਵਿਪਾਸਨਾ ਪੇਸ਼ ਹੋਈ ਸੀਗੀ, ਇੱਕ ਵਾਰੀ ਸਰਸੇ ਜਾ ਕੇ ਉਸ ਤੋਂ ਪੁੱਛਗਿੱਛ ਹੋਈ ਸੀ, ਇੱਕ ਵਾਰੀ ਉਹ ਪੰਚਕੂਲੇ ਵੀ ਆਈ ਆ, ਉਹਨੇ ਨਾ ਕੀਤੀ ਸੀਗੀ ਕਿ ਉਹ ਉਸ ਮੀਟਿੰਗ ਦੇ ਵਿੱਚ ਸ਼ਾਮਲ ਸੀਗੀ। ਜਦੋਂ ਉਹ ਪੰਚਕੂਲੇ ਆਈ ਆ ਤੇ ਹਨੀਪ੍ਰੀਤ ਤੇ ਵਿਪਾਸਨਾ ਨੂੰ ਆਮੋ ਸਾਹਮਣੇ ਬਿਠਾ ਕੇ ਵੀ ਗੱਲਬਾਤ ਜਿਹੜੀ ਆ ਜੀ ਉਹ ਕੀਤੀ ਗਈ ਸੀਗੀ। SIT ਨੇ ਸਿਰਸਾ ਦੇ ਵਿੱਚ ਛਾਪਾ ਮਾਰ ਕੇ ਜਿਹੜੇ ਸ਼ਰਧਾਲੂਆਂ ਨੂੰ ਨਪੁੰਸਕ ਬਣਾਉਣ ਵਾਲੇ ਡਾਕਟਰ ਮਹਿੰਦਰ ਇੰਸਾ ਨੂੰ ਤਾਂ ਗ੍ਰਿਫਤਾਰ ਕਰ ਲਿਆ, ਪਰ ਵਿਪਾਸਨਾ ਇੰਸਾ ਜਿਹੜੀ ਸੀ ਉਹ ਮਿਲੀ ਨਹੀਂ। ਹੁਣ ਉਹਦੀ ਗ੍ਰਿਫਤਾਰੀ ਦੇ ਵਾਰੰਟ ਜਿਹੜੇ ਜਾਰੀ ਹੋਏ ਆ, ਦੇਖਣਾ ਇਹ ਆ ਕਿ ਵਿਪਾਸਨਾ ਇੰਸਾ ਖੁਦ ਜਿਹੜੀ ਪੁਲਿਸ ਦੇ ਕੋਲੇ ਆਉਂਦੀ ਆ ਜਾਂ ਹਨੀਪ੍ਰੀਤ ਵਾਂਗੂ ਉਹ ਵੀ ਕਿਸੇ ਚੈਨਲ ਨੂੰ ਪਹਿਲਾਂ ਇੰਟਰਵਿਊ ਦੇ ਕੇ ਫੇਰ ਪੇਸ਼ ਹੁੰਦੀ ਹੈ ਜੀ। ਤੇ ਅੱਗੇ ਆਪਾਂ ਕੇਂਦਰ ਸਰਕਾਰ ਦੀਆਂ ਜਨਤਾ ਸੇਵਾਵਾਂ ਦੀ ਜੇ ਗੱਲ ਕਰੀਏ ਤਾਂ ਉਸ ਦੇ ਖਾਤੇ ਖਾਲੀ, ਇਹੋ ਜਿਹੀਆਂ ਯੋਜਨਾਵਾਂ ਚਲਾ ਕੇ ਪੈਸੇ ਹੈ ਨਹੀਂ। ਬਿਲਕੁਲ ਜੀ, ਐਕਚੁਅਲੀ ਜੇ ਦੇਖਿਆ ਜਾਵੇ ਤਾਂ ਜਿੰਨੀਆਂ ਕੁ ਯੋਜਨਾਵਾਂ ਕੇਂਦਰ ਦੀ ਸਰਕਾਰ ਨੇ ਸ਼ੁਰੂ ਕੀਤੀਆਂ ਸੀਗੀਆਂ ਜੀ, ਉਹ ਚਾਹੇ ਤੁਸੀਂ ਇਹ ਲਾ ਲਓ ਜੀ ਜਿਹੜੇ ਸਮਾਰਟ ਸਿਟੀ ਬਣਨੇ ਸੀਗੇ ਉਹ ਕਿੰਨੇ ਕੁ ਬਣੇ ਆ ਕਿਸੇ ਨੂੰ ਨਹੀਂ ਪਤਾ ਜੀ। ਇੱਥੇ ਲੁਧਿਆਣਾ ਵੀ ਆਇਆ ਸੀਗਾ, ਉਹਦੇ ਜਦੋਂ ਕਿਤੇ ਲੁਧਿਆਣੇ ਚੋਂ ਲੰਘੋ ਤੇ ਜਿਹੜੇ ਅਜੇ ਅੰਡਰ ਕੰਸਟਰਕਸ਼ਨ ਕੁਝ ਫਲਾਈਓਵਰ ਨੇ ਉਹਨਾਂ ਦੇ ਉੱਤੇ ਰੰਗ ਕਰਕੇ ਲਿਖ ਦਿੱਤਾ ਗਿਆ ਜੀ ਕਿ ਸਮਾਰਟ ਸਿਟੀ ਦੇ ਵਿੱਚ ਤੁਹਾਡਾ ਸਵਾਗਤ ਹੈ। ਹੁਣ ਉਹ ਸਿਰਫ ਹੋ ਸਕਦਾ ਇਹ ਸਾਈਨਾਂ ਦੇ ਰੂਪ ਦੇ ਵਿੱਚ ਹੀ ਸਮਾਰਟ ਸਿਟੀ ਹੋਵੇ, ਉੱਦਾਂ ਵੈਸੇ ਡੱਕਾ ਨਹੀਂ ਤੋੜਿਆ ਗਿਆ ਕਿਸੇ ਵੀ ਜਿਹੜਾ ਜੀ ਉਹ ਸ਼ਹਿਰ ਦਾ ਜਿਹੜੇ ਸਮਾਰਟ ਸਿਟੀ ਦੇ ਵਿੱਚ ਆਏ ਸੀਗੇ, ਚਾਹੇ ਉਹ ਮੇਕ ਇਨ ਇੰਡੀਆ ਯੋਜਨਾ ਹੋਵੇ, ਚਾਹੇ ਜਿਹੜਾ ਜੀ ਇਹ ਜਨ ਧਨ ਯੋਜਨਾ ਹੋਵੇ, ਬੜਾ ਪ੍ਰਚਾਰੇ ਗਏ ਸੀਗੇ ਜੀ। ਇਹ ਹਾਲਾਤ ਜਿਹੜੇ ਆ ਇਹ ਆ ਕਿ ਪੰਜਾਬ ਦੇ ਵਿੱਚ ਕਰੀਬ 16 ਲੱਖ ਬੈਂਕ ਖਾਤੇ ਜਿਹੜੇ ਆ ਉਹ ਖਾਲੀ ਆ। ਹਰਿਆਣੇ ਦੇ ਵਿੱਚ 14 ਲੱਖ ਖਾਤੇ ਜਿਹੜੇ ਆ ਉਹ ਖਾਲੀ ਪਏ ਆ। ਪੰਜਾਬ ਤੇ ਹਰਿਆਣਾ ਦੇ ਵਿੱਚ ਕਰੀਬ 30 ਲੱਖ ਬੈਂਕ ਖਾਤਿਆਂ ਦੇ ਵਿੱਚ 2 ਸਾਲਾਂ ਤੋਂ ਕੋਈ ਲੈਣ ਦੇਣ ਨਹੀਂ ਹੋਇਆ। ਇਹਨਾਂ ਖਾਤਿਆਂ ਦੇ ਵਿੱਚ 2 ਸਾਲਾਂ ਦੌਰਾਨ ਕਾਣੀ ਕੌਡੀ ਵੀ ਨਹੀਂ ਆਈ। ਪੰਜਾਬ ਤੇ ਹਰਿਆਣੇ ਦੇ ਵਿੱਚ ਹੁਣ ਜਨ ਧਨ ਯੋਜਨਾ ਦੇ 3,90,000 ਬੈਂਕ ਖਾਤੇ ਬੰਦ ਹੋ ਗਏ ਆ। ਜਨ ਧਨ ਯੋਜਨਾ ਦੀ ਸ਼ੁਰੂਆਤ 15 ਅਗਸਤ 14 ਨੂੰ ਹੋਈ ਸੀ। 31 ਜਨਵਰੀ 15 ਤੱਕ ਬੈਂਕ ਖਾਤੇ ਖੋਲੇ ਗਏ। ਦਿਨ ਰਾਤ ਕੰਮ ਕਰਕੇ ਬੈਂਕਾਂ ਨੂੰ ਕਿਹਾ ਗਿਆ ਕਿ ਉਹ ਤੁਰੰਤ ਜਿਹੜੇ ਆ ਉਹ ਖਾਤੇ ਖੋਲੋ। ਇਹਨਾਂ ਖਾਤਿਆਂ ਨੂੰ ਮਾਲਾਮਾਲ ਕਰਨ ਦੇ ਕੇਂਦਰੀ ਐਲਾਨ ਵੀ ਕਿਸੇ ਨੂੰ ਭੁੱਲੇ ਨਹੀਂ। ਰਿਜ਼ਰਵ ਬੈਂਕ ਆਫ ਇੰਡੀਆ ਦੀ ਸਪਸ਼ਟ ਹਦਾਇਤ ਹੈ ਕਿ ਜੇ ਕਿਸੇ ਬੈਂਕ ਖਾਤੇ ਵਿੱਚ 2 ਸਾਲਾਂ ਦੌਰਾਨ ਕੋਈ ਲੈਣ ਦੇਣ ਨਹੀਂ ਹੁੰਦਾ ਤਾਂ ਉਹ ਨਾਨ ਆਪਰੇਟਿਵ ਜਿਹੜਾ ਜੀ ਉਹ ਮੰਨਿਆ ਜਾਂਦਾ। 2 ਸਾਲ ਲੰਘਣ ਮਗਰੋਂ ਹਾਲਾਤ ਇਹ ਆ ਕਿ ਪੰਜਾਬ ਦੇ ਬੈਂਕਾਂ ਵਿੱਚ 15,13,000 ਖਾਤੇ ਜਾਮ ਹੋ ਗਏ ਆ। ਇਹਨਾਂ ਨੂੰ ਨਾਨ ਆਪਰੇਟਿਵ ਸ਼੍ਰੇਣੀ ਚ ਪਾ ਦਿੱਤਾ ਗਿਆ, ਜਦੋਂ ਕਿ ਜਨ ਧਨ ਯੋਜਨਾ ਦੇ 2,28,000 ਬੈਂਕ ਖਾਤੇ ਬੰਦ ਕਰ ਦਿੱਤੇ ਗਏ ਆ। ਹਰਿਆਣਾ ਦੇ ਵਿੱਚ 13,90,000 ਬੈਂਕ ਖਾਤਿਆਂ ਦੇ ਵਿੱਚ ਕੋਈ ਲੈਣ ਦੇਣ ਨਹੀਂ ਹੋਇਆ।
ਇਹ ਵੀ ਨਾਨ ਆਪਰੇਟਿਵ ਹੋ ਗਿਆ। ਹਰਿਆਣੇ ਦੇ ਵਿੱਚ ਇਸ ਸਕੀਮ ਦੇ 1,62,000 ਖਾਤੇ ਬੰਦ ਹੋ ਗਿਆ। ਕੇਂਦਰੀ ਵਿੱਤ ਮੰਤਰਾਲਾ ਇਹ ਕਹਿੰਦਾ ਕਿ ਪੰਜਾਬ ਦੇ ਵਿੱਚ ਜਨ ਧਨ ਯੋਜਨਾ ਦੇ 60,06,000 ਤੇ ਹਰਿਆਣੇ ਦੇ ਵਿੱਚ 64,43,000 ਬੈਂਕ ਖਾਤੇ ਜਿਹੜੇ ਆ ਜੀ ਉਹ ਖੁੱਲੇ ਸੀਗੇ, ਪਰ ਜਿਵੇਂ ਖੁੱਲੇ ਉਵੇਂ ਹੀ ਬੰਦ ਹੋ ਗਏ ਜੀ। ਜੀ ਪਤਾ ਕੁਛ ਬੰਦ ਹੀ ਹੋਇਆ ਜੀ। ਤੇ ਅੱਗੇ ਆਪਾਂ ਕਾਂਗਰਸੀ ਆਗੂ ਹੈਰੀ ਮਾਨ ਦੀ ਜੇ ਗੱਲ ਕਰੀਏ ਤਾਂ ਉਸ ਦੇ ਖਿਲਾਫ ਆਪ ਤੇ ਅਕਾਲੀ ਇਕੱਠੇ। ਐਕਚੁਅਲੀ ਜੀ ਇੱਥੇ ਪਟਿਆਲੇ ਨੇੜੇ ਹਲਕਾ ਪੈਂਦਾ ਸਨੌਰ, ਉੱਥੋਂ ਹਾਰ ਗਏ ਸਨ ਹੈਰੀ ਮਾਨ ਹੋਰੀ ਕਾਂਗਰਸ ਦੀ ਤਰਫੋਂ, ਪਰ ਉਹ ਹਲਕਾ ਇੰਚਾਰਜ ਨੇ। ਪਿਛਲੇ ਦਿਨੀ ਉਹਨਾਂ ਦੀ ਇੱਕ ਵਾਇਰਲ ਹੋਈ ਵੀਡੀਓ ਦੇ ਵਿੱਚ ਉਹਨਾਂ ਨੇ ਧਮਕੀਆਂ ਜਿਹੜੀਆਂ ਦੀ ਉਹ ਦਿੱਤੀਆਂ ਸੀਗੀਆਂ, ਔਰ ਉਹਨਾਂ ਨੇ ਇਹ ਕਿਹਾ ਸੀਗਾ ਕਿ ਅਕਾਲੀ ਦਲ ਦੇ 10 ਸਾਲਾ ਰਾਜ ਦੇ ਦੌਰਾਨ ਜਿਹੜੀਆਂ ਵਧੀਕੀਆਂ ਸੀ ਉਹਦੇ ਕਰਕੇ ਕਾਂਗਰਸ ਵਰਕਰ ਅਜੇ ਵੀ ਡਰ ਤੇ ਸਹਿਮ ਦੇ ਵਿੱਚ ਨੇ। ਉਹਨਾਂ ਨੇ ਇਹ ਕਿਹਾ ਕਿ ਜਿਹੜਾ ਜੀ ਡਰ ਤੋਂ ਕੱਢਣ ਦੇ ਵਾਸਤੇ ਉਹਨਾਂ ਨੇ ਆਪਣੇ ਵਰਕਰਾਂ ਦੀ ਹਿਫਾਜ਼ਤ ਕਰਨ ਦੀ ਗੱਲ ਜਿਹੜੀ ਆ ਜੀ ਉਹ ਕਹੀ ਸੀਗੀ। ਪਰ ਜਿਹੜੀ ਵੀਡੀਓ ਆ ਉਹਦੇ ਵਿੱਚ ਉਹ ਇਹ ਕਹਿ ਰਹੇ ਆ ਕਿ ਜਿਹੜੇ ਬਹੁਤੇ ਹਲਕੇ ਨੇ, ਪੰਚਾਇਤ ਚੋਣਾਂ ਆ ਰਹੀਆਂ, ਸਾਰੇ ਲਾਮਬੰਦ ਹੋ ਜਾਓ। ਕਹਿੰਦੇ ਮੈਂ ਕਿਰਪਾਨਾਂ ਵੰਡੂੰਗਾ ਹਲਕਿਆਂ ਦੇ ਵਿੱਚ, ਔਰ ਜਿਹੜਾ ਟੀਫੀ ਕਰਦਾ ਉਹਦਾ ਸਿਰ ਵੱਢ ਕੇ ਮੇਰੇ ਕੋਲੇ ਆ ਜਾਓ, ਤੁਹਾਡੇ ਵੱਲ ਕੋਈ ਇਹਨੂੰ ਉਂਗਲ ਵੀ ਨਹੀਂ। ਇਹ ਵੀਡੀਓ ਜਿਹੜੀ ਜੀ ਉਹ ਵਾਇਰਲ ਹੋਈ ਸੀ। ਇਹਦੇ ਤੋਂ ਬਾਅਦ ਜਿਹੜੇ ਅਕਾਲੀ ਦਲ ਵਾਲੇ ਨੇ ਜੀ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਹੈਰੀ ਮਾਨ ਹੋਰਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਵੇ, ਔਰ ਇਹ ਵੀ ਕਿਹਾ ਜਾ ਰਿਹਾ ਜੀ ਕਿ ਉਹ ਮਾਮਲਾ ਦਰਜ ਕਰਵਾਉਣ ਦੇ ਵਾਸਤੇ ਯਤਨ ਅੱਜ ਅਕਾਲੀ ਆਗੂ ਜਿਹੜੇ ਆ ਜੀ ਉਹ ਕਰਨਗੇ। ਜਿਹੜਾ ਐਕਚੁਅਲੀ ਪਿਛਲੇ ਦਿਨਾਂ ਦੇ ਵਿੱਚ ਜੇ ਵਿਰਸਾ ਸਿੰਘ ਬਲਟੋਹਾ ਦੀ ਹੋਵੇ ਤੇ ਚਾਹੇ ਗੁਰਦਾਸਪੁਰ ਦੇ ਵਿੱਚ ਬੱਬੇ ਹਾਲੀ ਦੀ ਇੱਕ ਵੀਡੀਓ ਹੋਵੇ, ਇਹਨਾਂ ਦੇ ਰਾਜ ਦੇ ਦੌਰਾਨ ਇਹੋ ਜਿਹੀਆਂ ਗੱਲਾਂ ਹੀ ਉਹ ਕਰਦੇ ਸੀਗੇ। ਭਾਵੇਂ ਬਦਲਿਆ ਤਾਂ ਕੁਛ ਨਹੀਂ, ਚਿਹਰੇ ਬਦਲੇ ਨੇ, ਗੱਲਾਂ ਨੇ। ਜੋ ਧਮਕੀਆਂ ਪਹਿਲਾਂ ਉਹ ਦਿੰਦੇ ਰਹੇ, ਹੁਣ ਜਿਹੜੇ ਜੀ ਉਹ ਕਾਂਗਰਸ ਵਾਲੇ ਉਸ ਦੀਆਂ ਜਿਹੜੀਆਂ ਜੀ ਹੈਰੀ ਮਾਨ ਹੋਰੀ ਜਿਹੋ ਜਿਹੀ ਧਮਕੀ ਹੈ ਜੀ, ਇਹੋ ਜਿਹੀਆਂ ਧਮਕੀਆਂ ਜਿਹੜੀਆਂ ਉਹ ਆ ਰਹੀਆਂ ਨੇ। ਜਿੱਥੇ ਅਕਾਲੀ ਦਲ ਵਾਲੇ ਵਿਰੋਧ ਕਰ ਰਹੇ ਨੇ, ਉੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਜਿਹੜਾ ਜੀ ਇਹ ਗੱਲ ਕੀਤੀ ਗਈ ਆ ਕਿ ਹੈਰੀ ਮਾਨ ਹੋਰਾਂ ਦੇ ਉੱਤੇ ਮਾਮਲਾ ਦਰਜ ਕੀਤਾ ਜਾਵੇ ਤੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਜਾਵੇ। ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਦੇ ਵੱਲੋਂ ਜਿਹੜਾ ਇਹ ਕਿਹਾ ਗਿਆ ਜੀ ਕਿ ਇੱਕ ਪਾਸੇ ਗੈਂਗਸਟਰਾਂ ਨੂੰ ਖਤਮ ਕਰਨ ਲਈ ਪਕੋਕਾ ਵਰਗੇ ਕਾਨੂੰਨ ਜਿਹੜੇ ਬਣਾ ਰਹੇ ਆ, ਜਦੋਂ ਕਿ ਦੂਜੇ ਪਾਸੇ ਲੋਕਾਂ ਨੂੰ ਭੜਕਾਉਣ ਦੇ ਵਾਸਤੇ ਜਿਹੜੇ ਉਹਨਾਂ ਦੇ ਆਗੂ ਨੇ ਉਹ ਸ਼ਰੇਆਮ ਧਮਕੀਆਂ ਜਿਹੜੀਆਂ ਜੀ ਉਹ ਦੇ ਰਹੇ ਨੇ। ਮਾਮਲਾ ਜਿਹੜਾ ਜੀ ਵਾਹਵਾ ਗਰਮ ਹੋ ਗਿਆ। ਹੈਰੀ ਮਾਨ ਹੋਰੀ ਆਪਣੀ ਗੱਲ ਦੇ ਉੱਤੇ ਕਾਇਮ ਨੇ। ਉਹ ਕਹਿੰਦੇ ਮੈਂ ਸਿਰਫ ਵਰਕਰਾਂ ਨੂੰ ਲਾਮਬੰਦ ਕੀਤਾ, ਜਦੋਂ ਕਿ ਅਕਾਲੀ ਦਲ ਵਾਲੇ ਕਹਿੰਦੇ ਆ ਕਿ ਇਹ ਪੰਚਾਇਤ ਚੋਣਾਂ ਤੋਂ ਪਹਿਲਾਂ ਸਿੱਧਮ ਸਿੱਧੀ ਧਮਕੀ ਆ ਕਿ ਜੋ ਮਰਜ਼ੀ ਕਰ ਲਓ, ਬਚਾਉਣਗੇ ਉਹਨਾਂ ਨੂੰ ਕਾਂਗਰਸੀ। ਬਿਲਕੁਲ ਜੀ, ਜਿਸ ਤਰ੍ਹਾਂ ਅੱਗੇ ਅਕਾਲੀ ਲੀਡਰ ਬਚਾਉਂਦੇ ਰਹੇ ਇਸੇ ਤਰ੍ਹਾਂ ਹੁਣ ਕਾਂਗਰਸੀ ਕਿਹੜੇ ਘੱਟ ਆ। ਤੇ ਅਖੀਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਨੌਜਵਾਨ ਆਗੂਆਂ ਦੀ। ਉਹਨਾਂ ਨੇ ਦਿੱਲੀ ਸਰਕਾਰ ਨੂੰ ਲਲਕਾਰਿਆ। ਐਕਚੁਅਲੀ ਜੀ ਜਿਹੜੇ ਦਲਿਤ ਆਗੂ ਨੇ ਇਹਨਾਂ ਦਿਨਾਂ 'ਚ ਬੜੇ ਤੇਜ਼ੀ ਦੇ ਨਾਲ ਉਹ ਤੁਸੀਂ ਇਹ ਕਹਿ ਲਓ ਕਿ ਗੁਜਰਾਤ ਤੋਂ ਤੁਰ ਕੇ ਨੈਸ਼ਨਲ ਪੱਧਰ ਦਾ ਜਿਹੜਾ ਕੈਨਵਸ ਹੈ ਉਹਦੇ ਉੱਤੇ ਉੱਭਰ ਰਹੇ ਨੇ। ਜਗਨੇਸ਼ ਮੇਵਾਨੀ ਉਹਨਾਂ ਨੇ ਰੈਲੀ ਕਰਨੀ ਸੀ ਦਿੱਲੀ 'ਚ, ਇਜਾਜ਼ਤ ਨਹੀਂ ਦਿੱਤੀ। ਬਿਨਾਂ ਰੈਲੀ ਤੋਂ ਜਿਹੜਾ ਜੀ ਉਹ ਇਕੱਠੇ ਹੋ ਗਏ, ਔਰ ਜਗਨੇਸ਼ ਮੇਵਾਨੀ ਨੇ ਨਰਿੰਦਰ ਮੋਦੀ ਸਰਕਾਰ ਨੂੰ ਮੁਲਕ ਦੀ ਜਮਹੂਰੀਅਤ ਤੇ ਸੰਵਿਧਾਨ ਲਈ ਵੱਡਾ ਖਤਰਾ ਜਿਹੜਾ ਜੀ ਉਹ ਦੱਸਿਆ। ਵਡਗਾਮ ਤੋਂ ਨਵੇਂ ਚੁਣੇ ਗਏ ਵਿਧਾਇਕ ਨੇ ਪਾਰਲੀਮੈਂਟ ਸਟਰੀਟ ਤੇ ਯੁਵਾ ਹੰਕਾਰ ਰੈਲੀ ਦੀ ਇਜਾਜ਼ਤ ਨਾ ਦਿੱਤੇ ਜਾਣ ਨੂੰ ਸਿਆਸਤ ਦੇ ਗੁਜਰਾਤ ਮਾਡਲ ਦੀ ਮਿਸਾਲ ਜਿਹੜਾ ਜੀ ਉਹ ਦੱਸਿਆ। ਦਲਿਤ ਜਥੇਬੰਦੀ ਭੀਮ ਆਰਮੀ ਦੇ ਬਾਨੀ ਚੰਦਰ ਸ਼ੇਖਰ ਆਜ਼ਾਦ ਦੀ ਰਿਹਾਈ ਦੀ ਮੰਗ ਵੀ ਕੀਤੀ ਗਈ। ਦਿੱਲੀ ਪੁਲਿਸ ਦੀ ਇਜਾਜ਼ਤ ਤੋਂ ਬਗੈਰ ਕੌਮੀ ਰਾਜਧਾਨੀ ਦੇ ਐਨ ਵਿਚਕਾਰ ਕੀ ਯੂਥ ਰੈਲੀ ਜਿਹੜੀ ਸੀ ਉਹਨੂੰ ਸੰਬੋਧਨ ਕਰਦਿਆਂ ਹੋਇਆ ਜਗਨੇਸ਼ ਮੇਵਾਨੀ ਨੇ ਕਿਹਾ ਕਿ ਮੁਲਕ ਦੇ 125 ਕਰੋੜ ਲੋਕ ਵੇਖ ਰਹੇ ਆ ਕਿ ਕਿਸੇ ਨੂੰ ਮਹਿਜ਼ ਇਸ ਲਈ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਕਿਉਂਕਿ ਉਹਦੇ ਵੱਲੋਂ ਚੰਦਰ ਸ਼ੇਖਰ ਆਜ਼ਾਦ ਨੂੰ ਰਿਹਾ ਕਰਨ, ਸੰਵਿਧਾਨ ਨੂੰ ਕਾਰਗਰ ਤਰੀਕੇ ਨਾਲ ਲਾਗੂ ਕਰਨ ਤੇ ਨੌਜਵਾਨਾਂ ਲਈ 2 ਕਰੋੜ ਨੌਕਰੀਆਂ ਦੀ ਮੰਗ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ। ਉਹਨੇ ਕਿਹਾ ਕਿ ਜੇ ਇੱਕ ਚੁਣੇ ਹੋਏ ਨੁਮਾਇੰਦੇ ਨੂੰ ਏਦਾਂ ਕਰਨ ਦਾ ਹੱਕ ਨਹੀਂ ਤਾਂ ਫਿਰ ਇਹੀ ਗੁਜਰਾਤ ਮਾਡਲ ਹੈ। ਰੈਲੀ ਦੇ ਵਿੱਚ ਦਿੱਲੀ, ਲਖਨਊ ਤੇ ਇਲਾਹਾਬਾਦ ਤੇ ਇਹਨਾਂ ਥਾਵਾਂ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਸਟੂਡੈਂਟ ਤੇ ਯੂਥ ਜਿਹੜੇ ਜੀ ਉਹ ਸ਼ਾਮਲ ਹੋਏ ਕਿਉਂਕਿ ਇਹਦੀ ਪਰਮਿਸ਼ਨ ਨਾ ਮਿਲਣੀ ਔਰ ਇੰਨੇ ਲੋਕ ਜਿਹੜੇ ਜੀ ਉਹ ਸ਼ਾਮਲ ਹੋ ਜਾਣੇ, ਇਹਨੇ ਕਿਤੇ ਨਾ ਕਿਤੇ ਖਤਰੇ ਦੀ ਘੰਟੀ ਤਾਂ ਜਿਹੜੀ ਹੈ ਜੀ ਉਹ ਵਜਾਈ ਹੈ। ਇੱਕ ਤਾਂ ਦਲਿਤ ਆਗੂ ਦੇ ਵਜੋਂ ਜਿਹੜਾ ਜੀ ਜਗਨੇਸ਼ ਮੇਵਾਨੀ ਉੱਭਰ ਰਿਹਾ ਔਰ ਉਹਦਾ ਸਾਥ ਜਿਹੜਾ ਜੀ ਉਹ ਦੇ ਰਿਹਾ ਵਿਦਿਆਰਥੀ ਆਗੂ ਕਨ੍ਹਈਆ ਕੁਮਾਰ ਨੇ ਵੀ ਇਸ ਜਿਹੜਾ ਸੀਗਾ ਜੀ ਉਹ ਰੈਲੀ ਨੂੰ ਸੰਬੋਧਨ ਕੀਤਾ ਔਰ ਇਹ ਗੱਲ ਆਖੀ ਕਿ ਕੇਂਦਰ ਦੀ ਸਰਕਾਰ ਜਿਹੜੀ ਆ ਉਹ ਘੱਟ ਗਿਣਤੀਆਂ ਦੇ ਵਾਸਤੇ ਇਸ ਵੇਲੇ ਖਤਰਨਾਕ ਹੈ। ਕੁਛ ਵੀ ਹੋਵੇ ਜੀ, ਜਗਨੇਸ਼ ਦਾ ਦਿੱਲੀ ਦੇ ਵਿੱਚ ਆ ਕੇ ਬਿਨਾਂ ਪਰਮਿਸ਼ਨ ਤੋਂ ਇੱਕ ਤਾਂ ਰੈਲੀ ਕਰਨਾ, ਇਹਨੇ ਸ਼ਾਇਦ ਜਿਹੜੀ ਭਾਰਤ ਦੀ ਸਿਆਸਤ ਹੈ
ਉਹਦੇ ਵਿੱਚ ਕੁਝ ਜਿਹੜੀ ਚੇਂਜਸ ਆ ਰਹੀਆਂ ਨੇ ਉਸ ਪਾਸੇ ਵੱਲ ਨੂੰ ਇਸ਼ਾਰਾ ਕੀਤਾ, ਜਿੱਥੇ ਜਗਨੇਸ਼ ਮੇਵਾਨੀ ਗੁਜਰਾਤ ਦੇ ਵਡਗਾਮ ਤੋਂ ਇੱਕ ਵੱਡੀ ਜਿੱਤ ਹਾਸਲ ਕਰਕੇ ਨੈਸ਼ਨਲ ਪੱਧਰ ਦੇ ਉੱਤੇ ਜਿਹੜਾ ਜੀ ਉਹ ਬੋਲਣ ਲੱਗਿਆ। ਉੱਥੇ ਇਹ ਕਿਹਾ ਜਾ ਰਿਹਾ ਹੈ ਕਿ ਬਹੁਜਨ ਸਮਾਜ ਪਾਰਟੀ ਜਿਹੜੀ ਬੜੀ ਤੇਜ਼ੀ ਦੇ ਨਾਲ ਦਲਿਤ ਭਾਈਚਾਰੇ ਦੇ ਵਾਸਤੇ ਜਿਹੜਾ ਜੀ ਉਹ ਉੱਭਰੀ ਸੀ, ਹੌਲੀ ਹੌਲੀ ਉਹਦਾ ਜਿਹੜਾ ਸੀਗਾ ਜੀ ਠੰਡਾ ਪੈਂਦਾ ਗਿਆ ਸਾਰਾ ਕੁਝ। ਔਰ ਹੁਣ ਤੁਸੀਂ ਇਹ ਕਹਿ ਸਕਦੇ ਹੋ ਕਿ ਦਲਿਤ ਜਿਹੜੇ ਲੋਕ ਨੇ ਉਹਨਾਂ ਦੇ ਵਾਸਤੇ ਜਗਨੇਸ਼ ਜਿਹੜਾ ਜੀ ਇੱਕ ਨਵੇਂ ਆਗੂ ਦੇ ਤੌਰ ਦੇ ਉੱਤੇ ਉੱਭਰ ਰਿਹਾ। ਉਹ ਬਹੁਜਨ ਸਮਾਜ ਪਾਰਟੀ ਦੇ ਵਾਸਤੇ ਵੀ ਆਉਣ ਵਾਲੇ ਦਿਨਾਂ 'ਚ ਖਤਰਾ ਖੜਾ ਕਰ ਸਕਦਾ, ਔਰ ਖਾਸ ਤੌਰ ਦੇ ਉੱਤੇ ਬੀਬੀ ਮਾਇਆਵਤੀ ਦੇ ਵਾਸਤੇ। ਬਿਲਕੁਲ, ਪੁਰਾਣੇ ਲੀਡਰਾਂ ਲਈ ਜਿਨ੍ਹਾਂ ਦੇ ਵਿੱਚ ਬਹੁਤ ਕੁਛ ਜਿਹੜੀ ਆ ਕਈਆਂ ਦੇ ਵਿੱਚ ਕਰਪਟ ਜਿਹਾ ਹੁੰਦਾ ਜਾਂਦਾ ਸੀ ਸਿਸਟਮ। ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਰ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।